ਮਨੁੱਖ ਪਰਖੀਏ ਵਸ ਪਿਆ ਤੇ ਸੋਨਾ ਪਰਖੀਏ ਕੱਸ ਪਿਆ। ਬੰਦੇ ਨਾਲ ਵਾਹ ਪਏਗਾ ਤੇ ਉਹਦਾ ਜਿਹੜਾ ਨਾ ਉਹਦੇ ਨਾਲ ਰਲ ਕੇ ਟੁਰ ਪਾਓਗੇ, ਕਿਤੇ ਪੈਂਡੇ ਪੈ ਜਾਓਗੇ, ਕਿਤੇ ਉਹਦੇ ਨਾਲ ਕੋਈ ਰਲ ਕੇ ਕੋਈ ਵਣਜ ਵਿਹਾਰ ਕਰ ਲੋਗੇ ਤੇ ਤੁਹਾਨੂੰ ਉਹਦੇ ਕਿਰਦਾਰ ਦਾ ਸਾਰਾ ਕੁਝ ਉਹਦਾ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਜੀ। ਜਿਨ੍ਹਾਂ ਨੂੰ ਰੱਬ ਰੱਖਣਾ, ਹਾਂਜੀ, ਮਾਰ ਸਕੇ ਨਾ ਕੋ। ਜਿਹਨੂੰ ਰੱਬ ਨੇ ਰੱਖਣਾ ਉਹਨੂੰ ਕੋਈ ਮਾਰ ਨਹੀਂ ਸਕਦਾ। ਵਾਹ। ਹਾਂਜੀ, ਤੇ ਮਤਲਬ ਇਹ ਅੱਲਾਹ ਤਾਲਾ ਦਾ ਇਹ ਨਿਜ਼ਾਮ ਹੈ ਤੇ ਬੰਦੇ ਦੁਨੀਆ 'ਚ ਕੁਝ ਹੋਰ ਸੋਚਦੇ ਨੇ, ਰੱਬ ਦੇ ਘਰ ਕੁਝ ਹੋਰ ਸੋਚਿਆ ਜਾਂਦਾ ਹੁੰਦਾ। ਕਾਵਾਂ ਦੇ ਆਖੇ ਹਾਂਜੀ ਕਦੇ ਢੱਗੇ ਨਹੀਂ ਮਰੇ। ਭੈੜੇ ਬੰਦੇ ਦੀ ਗੱਲ ਦੱਸੀ ਗਈ ਹੈ ਕਿ ਜਿਹੜਾ ਭੈੜਾ ਬੰਦਾ ਨਾ ਉਹ ਭੈੜੀਆਂ ਸੋਚਾਂ ਸੋਚਦਾ ਹੈ ਤੇ ਉਹ ਜਿਹੜੀਆਂ ਭੈੜੀਆਂ ਸੋਚਾਂ ਸੋਚਦਾ ਨਾ ਉਹਦੇ ਸੋਚਾਂ ਸੋਚਣ ਨਾਲ ਕਦੀ ਉਹਨਾਂ ਤੇ ਅਮਲ ਰੱਬ ਨਹੀਂ ਕਰਨ ਦਿੰਦਾ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालियो, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिक्ख्या लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। प्यारिओ, साडी ये बेनती है भी अपने मेला टीवी नू सबसक्राइब कर लवो, नाल बनया होया टल्ली दा निशान जरूर नप्पिया जे ताकि साडे आल नोटिफिकेशंस वेले सिर ताडे ताई अपड़ सकन। प्यारिओ, साडे विलाग्स नू लाइक ते आपस दे विच ते पंजाबी प्यारियां दे नाल सांझे शेयर जरूर करया करो। साहिबो, अपने कमेंट्स सानू जरूर भिजवाया करो जेड़े कि साडे लई बड़ी हलाशेरी दा मूजब हुंदे ने ते नाले असी ताडे कमेंट्स दे चानने अपनी गल बात नू मजीद निखारन, शिंगारन ते सवारन दा आर ते यतन भी करते रहने आ। प्यारिओ, अल्लाह पाक सच्चे साहिब दे एहसान, ओदी मेहर ते ओदी किरपा, ओदी दया दे नाल अज अलहमदुलिल्ला असी जेड़ा तुहाडी खिदमत दे विच तुहाडे हजूर पंजाबी अखान बयान करन दा सिलसिला शुरू कीता होया सी, ओदे अज माशाअल्लाह 200 एपीसोड्स कंप्लीट हो रहे हैं। यानी जेड़ा साडा अज वाला विलाग है ये 200वां विलाग है। प्यारिओ, इस सफर दे दौरान अल्लाह पाक सच्चे साहिब दी रहमत, उदी मेहरबानी दे नाल नाल सानू तुहाडी भी मुआवनत, तुहाडा प्यार हासिल रहा। यकीनन साडा ये सफर एडा खुशगवार कदी ना हुंदा जे प्यारिओ असी अपने इस सफर नू तुहाडे खलूस, मुहब्बत, मां बोली दे नाल तुहाडे प्यार ते सानू जेड़ी तुसी हलाशेरी देंदे रहे अपने बड़े बड़े प्यारे कमेंट्स दे राई, ये सारियां तुहाडियां मुहब्बतां दी छतर छावें साडा ये सफर खुशगवार अंदाज दे विच मुकम्मल होया है। प्यारिओ, अपनी मां बोली दे नाल तुहाडी मुहब्बत जेड़ी है अल्लाह जानदा जे साडे वास्ते बड़ी होई एनकरेजियस सी और असी भी फिर अलहमदुलिल्लाह बाबा जी बाजवा साहब दी रहनुमाई दे विच अपने काम दे विच जुपे रहे। बाबा जी एहसान बाजवा साहब तुहानू पता ही है, साडे प्रोग्राम दे विच तुसी हर रोज उन्हां नू वेखदे हो, रोज तुहाडी मुलाकात हुंदी है। बाबा जी वर्गे
ਪੰਜਾਬੀ ਜ਼ੁਬਾਨ ਉਹ ਅਦਬ ਦੇ ਫੀ ਜ਼ਮਾਨਾ ਅਜੋਕੇ ਸਮੇਂ ਦੇ ਵਿੱਚ ਬੰਦੇ ਨਾ ਬਗਾਏ ਰੋਜ਼ਗਾਰ ਨੇ, ਕੁਝ ਚੰਦ ਦੇ ਕੀ ਹੈ ਨੇ। ਅਦਰਵਾਈਜ਼ ਪੰਜਾਬੀ ਮਾਂ ਬੋਲੀ ਦੇ ਆਲਮਾਂ ਤੇ ਫਾਜ਼ਲਾਂ ਦੇ ਹਵਾਲੇ ਦੇ ਨਾਲ ਪਿਆਰਿਓ ਅਜੋਕਾ ਸਮਾਂ ਜਿਹੜਾ ਹੈ ਇਹਦੇ ਵਿੱਚ ਕਹਿਤੁਰ ਰਜਾਲ ਹੀ ਚੱਲ ਰਿਹਾ ਹੈ। ਤੇ ਬਾਬਾ ਜੀ ਸਾਡੀ ਕਿਸਮਤ ਚੰਗੀ, ਸਾਨੂੰ ਮੁਯੱਸਰ ਨੇ। ਅਸੀਂ ਜਦੋਂ ਮਰਜ਼ੀ ਟੈਲੀਫੋਨ ਕਰਕੇ ਤੁਹਾਡੇ ਅਖਾਣ, ਤੁਹਾਡੇ ਸਵਾਲਾਤ ਦਾ ਬਸਤਾ ਤਿਆਰ ਕਰਕੇ ਤੇ ਬਾਬਾ ਜੀ ਹੋਰਾਂ ਦੇ ਕੋਲ ਅੱਪੜ ਜਾਂਦੇ ਆ। ਤੇ ਬਾਬਾ ਜੀ ਹੋਰੀ ਪਿੰਡ ਹੋਣ ਸਹੀ, ਉਹਨਾਂ ਸਾਨੂੰ ਕਦੀ ਨਾ ਨਹੀਂ ਕੀਤੀ। ਉਹਨਾਂ ਨੂੰ ਵੀ ਬੜਾ ਹੀ ਸ਼ੌਕ ਹੈ ਕਿ ਕਮ ਅਜ਼ ਕਮ ਦੇਸ਼ ਪੰਜਾਬ ਦੇ ਵਾਸੀ ਭਾਵੇਂ ਦੁਨੀਆ ਭਰ ਚ ਜਿੱਥੇ ਵੀ ਵਸਦੇ ਨੇ ਉਹ ਤੇ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹਿਣ। ਇਸ ਵਾਸਤੇ ਉਹਨਾਂ ਦੀਆਂ ਜਾਨ ਮਾਰੀਆਂ ਜਿਹੜੀਆਂ ਨੇ ਉਹ ਤੇ ਬੜੀਆਂ ਹੀ ਲਾਇਕ ਸਦ ਸਤਾਇਸ਼ ਨੇ। ਤੇ ਅਸੀਂ ਵੀ ਉਹਨਾਂ ਦੇ ਮਗਰ ਉਹਨਾਂ ਦਾ ਲੜ ਫੜ ਕੇ ਤੇ ਤੁਹਾਡੀ ਖਿਦਮਤ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਸਿੱਖ ਭੈਣਾਂ ਭਰਾ ਜਿਹੜੇ ਕਿ ਵੱਡੀ ਤਾਦਾਦ ਦੇ ਵਿੱਚ ਸਾਡੇ ਦਰਸ਼ਕ ਨੇ ਔਰ ਸਾਡੇ ਪਰਮਾਨੈਂਟ ਵਿਊਅਰਸ ਨੇ, ਅਸੀਂ ਉਹਨਾਂ ਦੇ ਵੀ ਬੜੇ ਬੜੇ ਧੰਨਵਾਦੀ ਹਾਂ। ਉਹਨਾਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਜਿਹੜਾ ਇਸ਼ਕ ਕੀਤਾ ਹੈ ਤੇ ਕਰ ਰਹੇ ਨੇ ਜਿਹੜਾ, ਉਹ ਵਾਕਈ ਮਿਸਾਲੀ ਹੈ। ਉਹਨਾਂ ਦੇ ਗੀਤਾਂ ਦੇ ਵਿੱਚ ਵੇਖ ਲਵੋ, ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੇਖ ਲਵੋ। ਪਿਆਰਿਓ, ਸਿੱਖ ਭੈਣਾਂ ਭਰਾ ਸਾਡੇ ਜਿੱਥੇ ਮਰਜ਼ੀ ਦੁਨੀਆ 'ਚ ਵਸਦੇ ਹੋਣ, ਕੋਈ ਕੰਪਲੈਕਸ ਹੀ ਨਹੀਂ ਉਹਨਾਂ ਨੂੰ ਪੰਜਾਬੀ ਬੋਲਣ ਲੱਗਿਆ। ਜਦੋਂ ਕਿ ਸਾਡੀ ਬਦਕਿਸਮਤੀ ਇਹ ਵੇ ਵੀ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਕੁਝ ਪੰਜਾਬੀ ਭੈਣਾਂ ਭਰਾ ਜਦੋਂ ਥੋੜਾ ਬਹੁਤਾ ਪੜ ਜਾਂਦੇ ਨੇ ਜਾਂ ਕਿਧਰੇ ਵੱਡੇ ਅਫਸਰ ਲੱਗ ਜਾਂਦੇ ਨੇ ਜਾਂ ਬਾਹਰ ਕਮ ਸੇ ਕਮ ਫੇਰਾ ਲਾ ਹੁੰਦੇ ਨੇ, ਤੇ ਉਹ ਫਿਰ ਪਿਆਰਿਓ ਇੰਗਲਿਸ਼ ਬਹੁਤੀ ਬੋਲਣਗੇ ਜਾਂ ਉਰਦੂ ਬੋਲਣਗੇ, ਸ਼ਾਇਦ ਆਪਣੀ ਇਲਮੀਅਤ ਦਾ ਸਿੱਕਾ ਜਮਾਉਣ ਦੀ ਇੱਕ ਨਾਕਾਮ ਜਿਹੀ ਕੋਸ਼ਿਸ਼ ਉਹ ਕਰ ਰਹੇ ਹੁੰਦੇ ਨੇ। ਪੰਜਾਬੀ ਸਾਡੀ ਜ਼ੁਬਾਨ ਏਡੀ ਅਮੀਰੋ ਕਬੀਰ, ਇਹਦੇ 'ਚ ਕਿਹੜੀ ਗੱਲ ਨਹੀਂ ਹੋ ਸਕਦੀ ਜਿਹੜੀ ਉਹ ਉਰਦੂ 'ਚ ਪੈ ਕਰਦੇ ਨੇ ਜਾਂ ਇੰਗਲਿਸ਼ 'ਚ ਪੈ ਕਰਦੇ ਨੇ। ਅਸੀਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ। ਸਾਡਾ ਤਾਂ ਸ਼ੁਰੂ ਤੋਂ ਨਾਅਰਾ ਹੈ ਕਿ ਹਰ ਬੰਦੇ ਦੇ ਵਿੱਚ ਅੱਲਾਹ ਪਾਕ ਨੇ ਚੂੰਕਿ 5 ਜ਼ੁਬਾਨਾਂ ਸਿੱਖਣ ਦੀ ਹਰ ਬੱਚੇ ਦੇ ਵਿੱਚ ਅੱਲਾਹ ਪਾਕ ਨੇ ਸਲਾਹੀਅਤ ਪੈਦਾ ਕਰ ਦਿੱਤੀ ਹੋਈ ਹੈ, ਤੇ ਸਾਨੂੰ ਇੰਗਲਿਸ਼ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ। ਅਦਰਵਾਈਜ਼ ਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਜਾ ਕੇ ਨਾ ਕੋਈ ਕਾਰੋਬਾਰ ਕਰ ਸਕਦੇ ਹਾਂ ਤੇ ਨਾ ਆਪਣੀ ਗੱਲ ਦੀਗਰ ਅਕਵਾਮੇ ਆਲਮ ਤੱਕ ਪਹੁੰਚਾ ਸਕਦੇ ਹਾਂ। ਇੱਕ ਇੰਟਰਨੈਸ਼ਨਲ ਜ਼ੁਬਾਨ ਦੀ ਹੈਸੀਅਤ ਦੇ ਨਾਲ ਤੇ ਫਿਰ ਇੰਗਲਿਸ਼ ਹੀ ਬੋਲੀ ਤੇ ਵਰਤੀ ਜਾਂਦੀ ਹੈ ਨਾ। ਅਰਬੀ ਸਾਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ। ਸਾਡਾ ਕੁਰਾਨ ਪਾਕ, ਅਹਾਦੀਸ ਮੁਬਾਰਕਾ, ਦੀਨੀ ਤਾਲੀਮਾਤ ਜ਼ਿਆਦਾਤਰ ਪਿਆਰਿਓ ਅਰਬੀ ਜ਼ੁਬਾਨ ਵਿੱਚ ਨੇ। ਫਾਰਸੀ ਜਿਨੇ ਇਲਮੋ ਅਦਬ ਦੇ ਵਿੱਚ ਫਾਜ਼ਲ ਬਣਨਾ ਹੈ ਉਹਨੂੰ ਫਾਰਸੀ ਜ਼ਰੂਰ ਆਉਣੀ ਚਾਹੀਦੀ ਹੈ। ਅਦਰਵਾਈਜ਼ ਤੇ ਪਿਆਰਿਓ ਉਹ ਇੱਕ ਅੱਛਾ ਅਦੀਬ ਬਣ ਹੀ ਨਹੀਂ ਸਕਦਾ। ਇਸੇ ਤਰ੍ਹਾਂ ਉਰਦੂ ਸਾਡੀ ਕੌਮੀ ਜ਼ੁਬਾਨ ਹੈ ਔਰ ਸਾਡੇ ਮੁਲਕ ਗੀਰ ਸਿਤਾ ਦੇ ਉੱਤੇ ਰਾਬਤੇ ਦੀ ਜ਼ੁਬਾਨ ਹੈ। ਹੋ ਸਕਦਾ ਅਸੀਂ ਬਲੋਚਿਸਤਾਨ ਦੇ ਕਿਸੇ ਪਸਮਾਨਦਾ ਇਲਾਕੇ 'ਚ ਜਾਈਏ ਤੇ ਉੱਥੇ ਨਾ ਕਿਸੇ ਨੂੰ ਪੰਜਾਬੀ ਆਉਂਦੀ ਹੋਵੇ, ਲੇਕਿਨ ਉਰਦੂ ਦੇ ਵਿੱਚ ਸ਼ੁੱਧ ਬੁੱਧ ਜ਼ਰੂਰ ਹੋਵੇਗੀ। ਇਸ ਵਾਸਤੇ ਉਰਦੂ ਵੀ ਸਾਨੂੰ ਆਉਣੀ ਚਾਹੀਦੀ ਹੈ। ਲੇਕਿਨ ਚੂੰਕਿ ਪੰਜਾਬ ਸਾਡਾ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਔਰ ਪੰਜਾਬੀ ਪਾਕਿਸਤਾਨ ਦੀ ਕੁੱਲ ਆਬਾਦੀ ਦਾ ਅੱਧ ਤੋਂ ਵੀ ਜ਼ਿਆਦਾ ਨੇ, ਤੇ ਫਿਰ ਪੰਜਾਬੀ ਬੋਲਣ ਲੱਗਿਆ ਝਾਕਾ ਕਾਹਦਾ। ਪਿਆਰਿਓ ਵੇਖੋ, ਅਸੀਂ ਪੰਜਾਬੀ ਨੂੰ ਪੰਜਾਬੀ ਆਖਦੇ ਆ, ਆਪਣੀ ਮਾਂ ਬੋਲੀ ਨੂੰ ਪੰਜਾਬੀ ਆਖਦੇ ਆ, ਤੇ ਪੰਜਾਬੀ ਆਖਦੇ ਨੇ ਫਾਰਸੀ ਦਾ ਲਫ਼ਜ਼ ਹੈ। 5 ਆਬ ਤੋਂ ਬਣਿਆ, ਕਿਉਂਕਿ 5 ਦਰਿਆਵਾਂ ਦੀ ਧਰਤੀ ਸੀ, 5 ਹੀ ਇੱਥੇ 12 ਸਨ, ਤੇ ਸਾਡੇ ਦੇਸ਼ ਪੰਜਾਬ ਦੀ ਬੋਲੀ ਪੰਜਾਬੀ ਅਖਵਾਨ ਲੱਗ ਪਈ। ਪੰਜਾਬੀ ਲਫ਼ਜ਼ ਪੰਜਾਬੀ ਦਾ ਨਹੀਂ, ਫਾਰਸੀ ਦਾ ਹੈ। ਹੁਣ ਤਾਂ ਪੰਜਾਬੀ ਦਾ ਬਣ ਗਿਆ ਹੈ, ਕਿਉਂਕਿ ਹੁਣ ਜ਼ੁਬਾਨਾਂ ਦੇ ਵਿੱਚ ਕੋਈ ਲਫ਼ਜ਼ ਓਪਰੇ ਨਹੀਂ ਰਹੇ। ਐਸੇ ਕਈ ਲਫ਼ਜ਼ ਨੇ ਜਿਹੜੇ ਅਸੀਂ ਬਚਪਨ ਤੋਂ ਪੰਜਾਬੀ ਬੋਲਦਿਆਂ ਹੋਇਆਂ ਵਿੱਚ ਇਸਤੇਮਾਲ ਕਰਨੇ ਆ,
ਲੇਕਿਨ ਉਹ ਪੰਜਾਬੀ ਦੇ ਨਹੀਂ ਹੁੰਦੇ, ਹੁੰਦੇ ਉਹ ਇੰਗਲਿਸ਼ ਦੇ ਨੇ ਜਾਂ ਉਰਦੂ ਦੇ ਨੇ ਜਾਂ ਫਾਰਸੀ ਦੇ ਨੇ, ਲੇਕਿਨ ਪਿਆਰੇ ਉਹ ਪੰਜਾਬੀ ਦੇ ਹੀ ਨੇ। ਵੇਖੋ ਨਾ, ਇੱਕ ਲਫ਼ਜ਼ ਹੈ ਜੁੱਸਾ, ਕੋਈ ਬੜਾ ਭਾਰੇ ਜਿਸਮ ਵਾਲਾ ਬੰਦਾ ਹੋਵੇ, ਵੱਡੇ ਤਨੋ ਤੋਸ਼ ਵਾਲਾ, ਤੇ ਅਸੀਂ ਆਖਦੇ ਹਾਂ ਵੇਖ ਯਾਰ ਇਹਦਾ ਕਿੱਡਾ ਜੁੱਸਾ ਹੈ, ਕਿੱਡੀ ਇਹਦੀ ਦਹੀਂ ਹੈ, ਕਿੱਡਾ ਇਹਦਾ ਵੱਡਾ ਪਿੰਡਾ ਹੈ। ਇਹ ਸਾਰੇ ਪੰਜਾਬੀ ਦੇ ਲਫ਼ਜ਼ ਨੇ। ਹੁਣ ਜੁੱਸਾ ਲਫ਼ਜ਼ ਅਸੀਂ ਆਮ ਤੁਹਾਨੂੰ ਅਰਜ਼ ਕੀਤੀ ਕਿ ਪੰਜਾਬੀ 'ਚ ਬੋਲਦੇ ਆ, ਲੇਕਿਨ ਜੁੱਸਾ ਅਰਬੀ ਦਾ ਲਫ਼ਜ਼ ਹੈ। ਅਰਬੀ 'ਚ ਭਾਰੀ ਤਨੋ ਤੋਸ਼ ਵਾਲੇ ਆਦਮੀ ਨੂੰ ਅਜ਼ੀਮੁਲ ਜੁੱਸਾ ਆਖਿਆ ਜਾਂਦਾ ਹੈ, ਕਿ ਵੱਡੇ ਜਿਸਮ ਵਾਲਾ। ਤੇ ਜੁੱਸਾ ਆਮ ਅਸੀਂ ਪੰਜਾਬੀ 'ਚ ਬੋਲਦੇ ਆ। ਸੋ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਕੋਈ ਲਫ਼ਜ਼ ਓਪਰਾ ਤੇ ਨਹੀਂ, ਲੇਕਿਨ ਸਿੱਖਾਂ ਦੀ ਜਿਹੜੀ ਗੱਲ ਹੋ ਰਹੀ ਸੀ ਕਿ ਉਹਨਾਂ ਦੀ ਜਿਹੜੀ ਆਪਣੀ ਮਾਂ ਬੋਲੀ ਨਾਲ ਮੁਹੱਬਤ ਹੈ ਨਾ ਜੀ, ਉਹ ਮਿਸਾਲੀ ਹੈ। ਦੇਖੋ, ਉਹਨਾਂ ਨੇ ਪੰਜਾਬੀ ਦਾ ਨਾਂ ਰੱਖ ਲਿਆ ਗੁਰਮੁਖੀ। ਗੁਰਮੁਖੀ ਦਾ ਮਤਲਬ ਹੁੰਦਾ ਪਿਆਰਿਓ, ਗੁਰੂ ਜੀ ਦੇ ਮੁਖੜੇ ਦੇ ਵਿੱਚੋਂ ਨਿਕਲੀ ਹੋਈ। ਬਾਬਾ ਜੀ ਨਾਨਕ ਦਾ ਚੂੰਕਿ ਸਾਰਾ ਕਲਾਮ ਉਹ ਪੰਜਾਬੀ 'ਚ ਸੀ, ਤੇ ਪੰਜਾਬੀ ਲਫ਼ਜ਼ ਨੂੰ ਪੰਜਾਬੀ ਨਹੀਂ ਸਿੱਖਾਂ ਰਹਿਣ ਦਿੱਤਾ। ਸਿੱਖਾਂ ਨੇ ਉਹਦਾ ਨਾਂ ਰੱਖ ਲਿਆ ਗੁਰਮੁਖੀ, ਕਿ ਸਾਡੇ ਗੁਰੂ ਜੀ ਦੇ ਮੁਖੜੇ ਦੇ ਵਿੱਚੋਂ, ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਅਦਾ ਹੋਣ ਵਾਲੀ ਬੋਲੀ। ਬਹੁਤ ਪਿਆਰੀ ਗੱਲ। ਤੇ ਮੇਰਾ ਭਾਈ ਜਿਹੜੇ ਨੇ ਸੁਹੇਲ ਅਹਿਮਦ ਸਾਹਿਬ ਅਜ਼ੀਜ਼ੀ ਸਾਹਿਬ ਹਸਬਿਹਾਲ ਪ੍ਰੋਗਰਾਮ ਕਰਦੇ ਨੇ ਦੁਨੀਆ ਟੀਵੀ ਤੇ, ਮਾਸ਼ਾਅੱਲਾ ਪਾਕਿਸਤਾਨ ਦੇ ਬੜੇ ਰਿਨਾਊਂਡ, ਬੜੇ ਨਾਮਵਰ ਅਦਾਕਾਰ ਨੇ। ਉਹਨਾਂ ਨੇ ਵੀ ਕਦੀ ਹੁਣ ਪੰਜਾਬੀ ਨਹੀਂ ਆਖਿਆ, ਉਹ ਵੀ ਆਖਦੇ ਨੇ ਮਾਂ ਮੁਖੀ। ਉਹਨਾਂ ਪੰਜਾਬੀ ਜ਼ੁਬਾਨ ਦਾ ਬੜਾ ਹੀ ਸੋਹਣਾ ਨਵਾਂ ਨਾਂ ਰੱਖਿਆ ਹੈ, ਮਾਂ ਮੁਖੀ, ਕਿਉਂਕਿ ਸਾਡੀ ਮਾਂ ਬੋਲੀ ਹੈ ਔਰ ਸਾਡੀ ਮਾਂ ਦੇ ਮੁਖੜੇ ਚੋਂ ਨਿਕਲੀ ਹੈ। ਅਸੀਂ ਆਪਣੀ ਮਾਂ ਦੀ ਜ਼ੁਬਾਨੀ ਹੈ, ਜ਼ੁਬਾਨ ਸੁਣੀ ਹੈ। ਇਸ ਵਾਸਤੇ ਸੁਹੇਲ ਸਾਹਿਬ ਇਹਨੂੰ ਪੰਜਾਬੀ ਨਹੀਂ ਆਖਦੇ, ਉਹ ਆਂਦੇ ਨੇ ਭਾਜੀ ਇਹਨੂੰ ਆਖਣਾ ਚਾਹੀਦਾ ਮਾਂ ਮੁਖੀ। ਤੇ ਮੈਂ ਆਪਣੇ ਸਾਰੇ ਨਾਜ਼ਰੀਨ ਨੂੰ ਸਲੂਟ ਕਰਨਾ, ਦਾਦੇ ਤਹਿਸੀਨੋ ਸਤਾਇਸ਼ ਪੇਸ਼ ਕਰਨਾ, ਜਿਨ੍ਹਾਂ ਦੀ ਹਲਾਸ਼ੇਰੀ ਨਾਲ ਪਿਆਰਿਓ ਅਸੀਂ ਇਸ ਮੁਕਾਮ ਤੇ ਪੁੱਜੇ। ਤੁਸੀਂ ਜਿਹੜਾ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਪਿਆਰਿਓ, ਦਰਅਸਲ ਤੁਸੀਂ ਆਪਣੀਆਂ ਮਾਵਾਂ ਨਾਲ ਪਿਆਰ ਕਰਦੇ। ਤੇ ਜਿਹੜਾ ਵੀ ਸੁਪੁੱਤਰ ਹੁੰਦਾ ਨਾ, ਚੰਗਾ ਧੀ ਪੁੱਤਰ, ਆਪਣੇ ਮਾਂ ਬਾਪ ਦੇ ਨਾਲ ਬੜਾ ਹੀ ਪਿਆਰ ਕਰਦਾ। ਮੇਰੀ ਦੁਆ ਹੈ ਪਿਆਰਿਓ ਕਿ ਜਿਨ੍ਹਾਂ ਸਾਡੇ ਮਿੱਤਰਾਂ, ਸਾਡੇ ਵਿਊਅਰਸ, ਸਾਡੇ ਭੈਣਾਂ ਭਰਾ, ਜਿੰਨੇ ਦੁਨੀਆ ਭਰ ਦੇ ਪੰਜਾਬੀ ਨੇ, ਜਿਨ੍ਹਾਂ ਦੀਆਂ ਮਾਵਾਂ, ਜਿਨ੍ਹਾਂ ਦੇ ਬਾਪ ਜ਼ਿੰਦਾ ਨੇ, ਅੱਲਾਹ ਪਾਕ ਸਦਕਾ ਨਬੀ ਪਾਕ ਦੇ ਉਹਨਾਂ ਨੂੰ ਸਿਹਤ ਵਾਲੀ ਲੰਮੀ ਜ਼ਿੰਦਗੀ ਅਤਾ ਕਰੇ, ਔਰ ਉਹਨਾਂ ਦੇ ਧੀਆਂ ਪੁੱਤਰਾਂ ਨੂੰ, ਔਲਾਦਾਂ ਨੂੰ ਆਪਣੇ ਮਾਈ ਬਾਪ ਦੀ ਖਿਦਮਤ ਕਰਨ ਦੀ ਹਿੰਮਤ, ਤਾਕਤ ਔਰ ਤੌਫੀਕ ਅੱਲਾਹ ਪਾਕ ਅਤਾ ਕਰੇ। ਔਰ ਜਿਨ੍ਹਾਂ ਦੇ ਬਜ਼ੁਰਗ ਮੇਰੇ ਵਾਂਗੂ, ਮੈਂ ਵੀ ਬਦਕਿਸਮਤ ਹਾਂ, ਮੇਰੇ ਵਾਲਿदैन ਵਫਾਤ ਪਾ ਚੁੱਕੇ ਹੋਏ ਨੇ। ਤੇ ਪਿਆਰਿਓ, ਜਿਨ੍ਹਾਂ ਦੇ ਵਾਲਿदैन ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ, ਸੱਚੇ ਸਾਈਂ ਦੇ ਕੋਲ ਟੁਰ ਗਏ ਹੋਏ ਨੇ, ਉਹਨਾਂ ਦੇ ਵਾਸਤੇ ਬੁਲੰਦੀ ਦਰਜਾਤ ਦੀ ਅਰਦਾਸ ਤੇ ਦੁਆ ਮੈਂ ਕਰਨਾ। ਤੁਹਾਡੀਆਂ ਮੁਹੱਬਤਾਂ ਦਾ ਇੱਕ ਵਾਰੀ ਫੇਰ ਲੱਖ ਲੱਖ ਸ਼ੁਕਰੀਆ, ਤੇ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਹੋਣ ਤੇ ਢੇਰ ਢੇਰ ਮੁਬਾਰਕਾਂ ਹੋਣ ਕਿ ਮਾਸ਼ਾਅੱਲਾ ਇੱਕ ਸਫ਼ਰ ਤੁਹਾਡੇ ਪਿਆਰ ਦੀ ਛਤਰ ਛਾਵੇਂ ਅਸਾਂ ਜਿਹੜਾ ਸ਼ੁਰੂ ਕੀਤਾ ਸੀ ਪੰਜਾਬੀ ਜ਼ੁਬਾਨ ਦੀ ਸੇਵਾ ਦਾ, ਆਪਣੀ ਮਾਂ ਮੁਖੀ, ਆਪਣੀ ਗੁਰਮੁਖੀ ਦੀ ਸੇਵਾ ਦਾ, ਪਿਆਰਿਓ ਬੜੀ ਕਾਮਯਾਬੀ ਨਾਲ ਅੱਲਾਹ ਪਾਕ ਨੇ ਇੱਥੋਂ ਤੱਕ ਸਾਨੂੰ ਅਪੜਾ ਦਿੱਤਾ ਹੈ। ਤੇ ਇਨਸ਼ਾਅੱਲਾ ਜਿੰਨੀ ਦੇਰ ਤੱਕ ਹਯਾਤੀ ਹੈ, ਜਿੰਨੀ ਦੇਰ ਤੱਕ ਆਖਰੀ ਸਾਹ ਹੈ, ਅੱਲਾਹ ਪਾਕ ਦੇ ਕਰਮ ਨਾਲ, ਉਹਦੀ ਅਤਾ ਕਰਦਾ ਹਿੰਮਤ, ਤਾਕਤ ਤੇ ਤੌਫੀਕ ਦੇ ਨਾਲ ਇਨਸ਼ਾਅੱਲਾ ਇਹ ਸਫ਼ਰ ਜਾਰੀਓ ਸਾਰੀ ਰੱਖਾਂਗੇ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ।
ਮੇਰੇ ਛੋਟੇ ਭਾਈ ਪ੍ਰੋਫੈਸਰ ਜੁਨੇਦ ਅਕਰਮ ਮਰਹੂਮ ਦਾ ਇਹ ਸ਼ੇਰ ਜਿਹੜਾ ਇਹਦੇ ਉੱਤੇ ਪਿਆਰਿਓ ਮੈਂ ਆਪਣੀ ਗੱਲਬਾਤ ਮੁਕਾਉਣਾ। ਇਨਸ਼ਾਅੱਲਾ ਕੱਲ ਪਰਸੋਂ ਇੱਕ ਅਸੀਂ ਖਸੂਸੀ ਪ੍ਰੋਗਰਾਮ ਵੀ ਕਰ ਰਹੇ ਹਾਂ ਆਪਣੇ 200 ਐਪੀਸੋਡਸ ਦੀ ਕੰਪਲੀਸ਼ਨ ਦੇ ਉੱਤੇ। ਉਹਦੇ ਵਿੱਚ ਵੀ ਤੁਸੀਂ ਰਲਤ ਕਰੋਗੇ ਤੇ ਸਾਡੇ ਸਿਰ ਬੜਾ ਇਹਸਾਨ ਹੋਏਗਾ। ਫੇਰ ਮਿਲਾਂਗੇ ਤੁਹਾਨੂੰ ਕੱਲ ਪਰਸੋਂ ਆਪਣਾ 200ਵਾਂ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ। ਤੇ ਹੁਣ ਦਿਓ ਸਾਨੂੰ ਇਜਾਜ਼ਤ, ਕੁਝ ਤੁਹਾਡੇ ਅਖਾਣ ਨੇ, ਕੁਝ ਪਿਆਰਿਓ ਤੁਹਾਡੇ ਸਵਾਲਾਤ ਨੇ, ਆਓ ਉਹ ਲੈ ਕੇ ਚਲੀਏ ਬਾਬਾ ਜੀ ihsan ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਤੇ ਬਾਕੀ ਗੱਲਬਾਤ ਬਾਬਾ ਜੀ ਦੇ ਪਿੰਡ ਗਖੜਵਾਲੀ ਪੁੱਜ ਕੇ ਤੇ ਉੱਥੇ ਹੀ ਤੁਹਾਡੇ ਨਾਲ ਫਿਰ ਸਾਂਝੀ ਕਰਾਂਗੇ। ਆਓ ਸਾਡੇ ਨਾਲ। तेरी मां बोली ए बीबा कखा वांग ना रोल पंजाबी, पढ़ पंजाबी, लिख पंजाबी, गैरतमंदा बोल पंजाबी। पंजाबी मिठियो देश पंजाब दे सारे रंग वेखण वास्ते हुणे ही मेला न्यूज़ टीवी सबसक्राइब करो ते फिर वेखो मेला। अस्सलामुअलैकुम जनाब बाजवा साहब। जी जी वालेकुम सलाम जी। आयन ਨੂੰ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ? ਜੀ ਅੱਲਾਹ ਪਾਕ ਖੈਰ ਦਾ ਹੋਵੇ ਇਹਸਾਨ ਜਨਾਬ, ਤੁਹਾਡੀਆਂ ਦੁਆਵਾਂ। ਜੀ, ਅੱਛਾ ਜੀ ਬਾਜਵਾ ਸਾਹਿਬ, ਸਾਡੇ ਇੱਕ ਵੀਰ ਨੇ ਤੇ ਤੁਹਾਡੇ ਜਨਾਬ ਗੁਆਂਢੀ ਨੇ, ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਪੱਪੂ ਬਾਦਸ਼ਾਹ ਸ਼ਾਇਰ ਸ਼ਕਰਗੜ੍ਹ। ਆਪੋ ਵੀ ਬੜਾ ਸੋਹਣਾ ਕਲਾਮ ਲਿਖਦੇ ਨੇ, ਸ਼ਾਇਰ ਨੇ ਜੀ। ਮੁਸ਼ਾਇਰੇ ਅਕਸਰ ਪੜ੍ਹਨ ਆਉਂਦੇ ਨੇ ਸਾਡੇ ਗੁਜਰਾਂ ਵਾਲੇ ਲਾਹੌਰ। ਉਹਨਾਂ ਜਨਾਬ ਇੱਕ ਅਖਾਣ ਭੇਜਿਆ ਹੈ, ਭਈ ਮਨੁੱਖ ਪਰਖੀਏ ਵਸ ਪਿਆ ਤੇ ਸੋਨਾ ਪਰਖੀਏ ਕੱਸ ਪਿਆ। ਆਨ ਜੀ ਬਸ ਇਹਦਾ ਮਤਲਬ ਇਹ ਕਿ ਮਨੁੱਖ ਇਨਸਾਨ ਨੂੰ ਆਂਦੇ ਨੇ। ਹਾਂਜੀ ਹਾਂਜੀ। ਤੇ ਪਰਖਣ ਦਾ ਮਤਲਬ ਹੈ ਉਹਨੂੰ ਟੈਸਟ ਕਰਨਾ। ਹਾਂਜੀ, ਉਹਦਾ ਮਤਲਬ ਹੈ ਕਿ ਉਹਦੀ ਵਰਤੋਂ ਵਿਆਜ, ਉਹਦੇ ਬੋਲ ਬੁਲਾਰਾ, ਉਹਦਾ ਸਾਰੇ ਉਹਦੇ ਬਾਰੇ ਚ ਹਿਸਾਬ ਲਾਣਾ। ਹਾਂਜੀ। ਤੇ ਬੰਦਾ ਜਿਹੜਾ ਹੈ ਉਹ ਮਤਲਬ ਇਹ ਕਿ ਜਦੋਂ ਤੁਹਾਡੇ ਨਾਲ ਉਹਦਾ ਵਾਹ ਪਏਗਾ ਤੇ ਫੇਰ ਹੀ ਦਾਰ ਜਿਸ ਤਰ੍ਹਾਂ ਦੇ ਨੇ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਬਿਲਕੁਲ ਇਸ ਤਰ੍ਹਾਂ। ਹਾਂਜੀ। ਤੇ ਬੰਦੇ ਨਾਲ ਵਾਹ ਪਏਗਾ ਤੇ ਉਹਦਾ ਜਿਹੜਾ ਨਾ ਉਹਦੇ ਨਾਲ ਰਲ ਕੇ ਟੁਰ ਪਾਓਗੇ, ਕਿਤੇ ਪੈਂਡੇ ਪੈ ਜਾਓਗੇ, ਕਿਤੇ ਉਹਦੇ ਨਾਲ ਕੋਈ ਰਲ ਕੇ ਕੋਈ ਵਣਜ ਵਿਹਾਰ ਕਰ ਲੋਗੇ ਤੇ ਤੁਹਾਨੂੰ ਉਹਦੇ ਕਿਰਦਾਰ ਦਾ ਸਾਰਾ ਕੁਝ ਉਹਦਾ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਜੀ। ਇਸ ਤਰ੍ਹਾਂ ਹੀ ਸੋਨਾ ਜਿਹੜਾ ਉਹਨੂੰ ਤੁਸੀਂ ਘਸਾ ਕੇ ਜਦੋਂ ਕਸਵੱਟੀ ਤੇ ਵੇਖਦਾ ਨਾ ਸੁਨਿਆਰਾ, ਤੇ ਉਹਨੂੰ ਪਤਾ ਲੱਗ ਜਾਂਦਾ ਵੀ ਸੋਨਾ ਅਸਲੀ ਹੈ ਜਾਂ ਇਹ ਕਿੰਨੇ ਕਰਾਤ ਦਾ ਹੈ। ਹਾਂਜੀ। ਤੇ ਇਸ ਵਾਸਤੇ ਉਹ ਕੱਸ ਦਾ ਮਤਲਬ ਹੈ ਘਸਾ ਕੇ ਉਹਨੂੰ ਜਦੋਂ ਵਹਿੰਦਾ ਨਾ ਕਸਵੱਟੀ ਤੇ, ਉਹਨੂੰ ਪਤਾ ਲੱਗ ਜਾਂਦਾ। ਉਹਦੀ ਅੱਖ ਜਿਹੜੀ ਹੈ ਉਹ ਸਾਰਾ ਕੁਝ ਪਛਾਣਦੀ ਹੈ ਕਿ ਸੋਨਾ ਇਹਦੇ 'ਚ ਰਲਾ ਜਾਂ ਖੋਟ ਕਿੰਨਾ ਹੈ, ਤੇ ਉਹ ਉਸੇ ਵੇਲੇ ਉਹ ਮਤਲਬ ਇਸ ਤਰ੍ਹਾਂ ਮਾੜਾ ਜਿਹਾ ਉਹਦੇ ਤੇ ਘਸਾ ਕੇ ਤੇ ਤੁਹਾਨੂੰ ਦੱਸ ਦਿੰਦਾ। ਹਾਂਜੀ ਸਹੀ। ਲਓ ਜੀ ਪਿਆਰਿਓ, ਸਾਡੇ ਵੀਰ ਪੱਪੂ ਬਾਦਸ਼ਾਹ ਜੀ ਨੇ ਸ਼ਕਰਗੜ੍ਹ ਤੋਂ ਜਿਹੜਾ ਸਾਨੂੰ ਅਖਾਣ ਭੇਜਿਆ, ਬੜੀ ਇਹਦੇ ਚ ਵੀ ਮੱਤ ਏ। ਬਾਜਵਾ ਸਾਹਿਬ ਫਰਮਾਇਆ ਹੈ ਭਈ ਮਨੁੱਖ ਪਰਖੀਏ ਵਸ ਪਿਆ, ਯਾਨੀ ਕਿਸੇ ਦੇ ਨਾਲ ਵਾਹ ਪਵੇ, ਕਿਸੇ ਦੇ ਵਸ ਪਈਏ ਜਾਂ ਉਹ ਸਾਡੇ ਵਸ ਪਵੇ, ਫੇਰ ਹੀ ਪਿਆਰਿਓ ਸਾਨੂੰ ਪਤਾ ਲੱਗਦਾ ਹੈ ਕਿ ਉਹਦੀ ਕੀ ਨੇਚਰ ਹੈ, ਕਿਸ ਤਰ੍ਹਾਂ ਉਹ ਉੱਠਦਾ ਬਹਿੰਦਾ, ਕਿਸ ਤਰ੍ਹਾਂ ਦਾ ਉਹ ਇਨਸਾਨ ਹੈ, ਗੱਲ ਕਰਕੇ ਉਹਦੇ ਤੇ ਕਾਇਮ ਰਹਿੰਦਾ ਹੈ, ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ, ਉਹਦਾ ਵਰਤਾਰਾ ਕਿਸ ਤਰ੍ਹਾਂ ਦਾ ਹੈ, ਬਾ ਇਖਲਾਕ ਹੈ ਬਦ ਇਖਲਾਕ ਹੈ, ਵਿਹਾਰ ਦਾ ਸੁੱਚਾ ਹੈ ਕਿ ਨਹੀਂ ਸੁੱਚਾ, ਯਾਨੀ ਜਿਸ ਕਦਰ ਵੀ ਉਹਦੇ ਵਿੱਚ ਗੁਣ ਨੇ ਜਾਂ ਉਹਦੇ ਔਗਣ ਨੇ, ਉਹ ਪਤਾ ਤੇ ਤਾਂ ਹੀ ਲੱਗੇਗਾ ਨਾ ਜੀ ਜੇ ਅਸੀਂ ਉਹਦੇ ਨਾਲ ਕੋਈ ਵਣਜ ਵਪਾਰ ਕਰਾਂਗੇ, ਕੋਈ ਉਹਦੇ ਨਾਲ ਸਾਡਾ ਵਾਹ ਪਵੇਗਾ, ਉਸ ਤੋਂ ਬਿਨਾਂ ਨਹੀਂ ਪਤਾ ਲੱਗ ਸਕਦਾ। ਜਿਸ ਤਰ੍ਹਾਂ ਕਿ ਸੋਨਾ ਪਰਖੀਏ ਦਾ ਮਤਲਬ ਹੁੰਦਾ ਜਾਂਚੀਏ, ਉਹਦੇ ਬਾਰੇ 'ਚ ਪਤਾ ਜੋਈ ਕਰਨੀ, ਤੇ ਸੋਨੇ ਬਾਰੇ ਅਖਾਣ 'ਚ ਦੱਸਿਆ ਗਿਆ ਵੀ ਉਹਦੀ ਪਰਖ ਕਰਨੀ ਹੋਵੇ, ਉਹਦੀ ਜਾਂਚ ਪੜਤਾਲ ਕਰਨੀ ਹੋਵੇ, ਤੇ ਕਸੌਟੀ ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਇੱਕ ਛੋਟਾ ਜਿਹਾ ਪੱਥਰ ਹੁੰਦਾ ਸੀ, ਉਹਦੇ ਉੱਤੇ ਘਸਾ ਕੇ
ਸੋਨਾ ਪਰਖੀਏ ਕਸ ਪਿਆ, ਉਹਨੂੰ ਕਸ ਪਾ ਕੇ ਨਾ ਜੀ ਉਹਦੇ ਉੱਤੇ ਛੋਟੇ ਜਿਹੇ ਪੱਥਰ ਤੇ ਇੰਜ ਇੱਕ ਲੀਕ ਮਾਰਦੇ ਹਨ ਸੁਨਿਆਰੇ, ਤੇ ਫਿਰ ਉਹ ਜਾਂਚ ਕਰ ਲੈਂਦੇ ਹਨ ਕਿ ਇਹ ਸੋਨਾ ਅਸਲੀ ਹੈ, ਖਾਲਸ ਹੈ, ਇਹਦੇ 'ਚ ਮਿਲਾਵਟ ਤੇ ਨਹੀਂ, ਇਹ ਨਕਲੀ ਉਕਾ ਤੇ ਨਹੀਂ, ਤੇ ਜੇ ਸੋਨਾ ਹੈ ਵੀ ਹੈ ਤੇ ਇਹਦੇ 'ਚ ਖੋਟ ਕਿੰਨੀ ਹੈ। ਇਹ ਸਾਰਾ ਕੁਝ ਸੁਨਿਆਰੇ ਦਾ ਚੂੰਕਿ ਕੰਮ ਹੁੰਦਾ ਸੀ। ਸੁਨਿਆਰੇ ਸੋਨੇ ਦੇ ਨਾਲ ਹੀ ਵਪਾਰ ਕਰਦੇ ਨੇ ਨਾ ਜੀ, ਤਜਾਰਤ ਹੀ ਸੋਨੇ ਦੀ ਕਰਦੇ ਨੇ, ਤੇ ਕਸੌਟੀ ਤੇ ਉਹਨੂੰ ਕਸ ਪਾ ਕੇ ਉਹ ਚੈੱਕ ਕਰ ਲੈਂਦੇ ਸਨ। ਜਿਵੇਂ ਸੋਨਾ ਕਸੌਟੀ ਤੇ ਕਸ ਪਾ ਕੇ ਚੈੱਕ ਕਰੀਦਾ, ਉਸੇ ਤਰ੍ਹਾਂ ਕਿਸੇ ਮਰਦ ਬਾਰੇ, ਕਿਸੇ ਇਨਸਾਨ ਬਾਰੇ ਜਦੋਂ ਅਸਾਂ ਕੋਈ ਜਾਂਚ ਪਰਖ ਪੜਤਾਲ ਕਰਨੀ ਹੁੰਦੀ ਏ ਤੇ ਪਿਆਰਿਓ ਉਹਦੇ ਨਾਲ ਵਾਹ ਪਵੇ ਤੇ ਹੁੰਦੀ ਏ। ਉਦੋਂ ਪਹਿਲੇ ਅੰਦਾਜ਼ਾ ਹੀ ਅਸੀਂ ਲਾ ਸਕਨੇ ਆ, ਉਹਦੀ ਅਸਲ ਜਾਂਚ ਨਹੀਂ ਕਰ ਸਕਦੇ। ਬਾਈਵਾ ਸਾਹਿਬ ਸਾਡੇ ਵੀਰ ਨੇ ਡਾਕਟਰ ਅਬਦੁਲ ਰਊਫ ਸਾਦਕ ਸਾਹਿਬ, ਜੀ ਜੀ ਜੀ, ਬੜੇ ਪੱਕੇ ਸਾਡੇ ਦਰਸ਼ਕ ਨੇ, ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ ਭਈ ਜਿਨ੍ਹਾਂ ਨੂੰ ਰੱਬ ਰੱਖਣਾ ਹਾਂਜੀ ਮਾਰ ਸਕੇ ਨਾ ਕੋ। ਖੁਦਾ ਦਾ ਨਿਜ਼ਾਮ ਹੈ ਕਿ ਜਿਨ੍ਹਾਂ ਨੂੰ ਉਹਨੇ ਬਚਾਣਾ ਹੈ, ਇਹ ਵੀ ਅਖਾਣ ਹੈ ਕਿ ਜਿਹਨੂੰ ਰੱਬ ਨੇ ਬਚਾਣਾ ਬਲਦੀ ਅੱਗ ਚੋਂ ਬਚਾ ਲੈਂਦਾ, ਅਲਹਮਦੁਲਿਲਾ ਸਬਬ ਪੈਦਾ ਕਰ ਦਿੰਦਾ। ਬਚਾਇਆ ਜੀ ਹਜ਼ਰਤ ਇਬਰਾਹੀਮ ਅਲੈਹਿਸਲਾਮ, ਹਜ਼ਰਤ ਇਬਰਾਹੀਮ ਨੂੰ ਬਚਾਇਆ, ਹਜ਼ਰਤ ਯੂਨਸ ਨੂੰ ਮੱਛੀ ਦੇ ਪੇਟ 'ਚ ਕਿੰਨਾ ਚਿਰ ਰੱਖ ਕੇ ਤੇ ਉਹ ਜਨਾਬ। ਤੋ ਗੱਲ ਇਹ ਹੈ ਕਿ ਇੱਕ ਇਹ ਦੱਸਿਆ ਗਿਆ ਵੀ ਜਿਹਦੀ ਚੋਗ ਜ਼ਮੀਨ ਦੇ ਉੱਤੇ ਮੌਜੂਦ ਹੈ ਨਾ ਜੀ, ਜਿਹਦਾ ਚੋਗਾ, ਜਿਹਦਾ ਰਿਜ਼ਕ ਮੌਜੂਦ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। ਅੱਲਾਹੁ ਅਕਬਰ। ਇੱਥੇ ਇੱਕ ਵਾਕਿਆ ਅਸਾਂ ਸੁਣਿਆ, ਬਹੁਤ ਪੁਰਾਣੀ ਗੱਲ ਹੈ ਕਿ ਇੱਕ ਜ਼ਿਮੀਂਦਾਰ ਸੀ ਤੇ ਵਾਹਵਾ ਕੋਈ ਜ਼ਮੀਨ ਸੀ ਉਹਦੀ, ਕੋਈ 1.5-2 ਮਰਬੇ, ਤੇ ਉਹਦਾ ਇੱਕੋ ਹੀ ਪੁੱਤਰ ਸੀ। ਤੇ ਕੁਦਰਤ ਖੁਦਾ ਦੀ ਧੀ ਵੀ ਕੋਈ ਨਹੀਂ ਸੀ ਤੇ ਇੱਕੋ ਹੀ ਪੁੱਤਰ ਸੀ। ਔਰ ਉਹ ਪੁੱਤਰ ਜਿਹੜਾ ਜਵਾਨ ਹੋਇਆ ਉਹਦਾ ਉਹਨੇ ਬੜੀ ਚਾਈ ਵਿਆਹ ਕੀਤਾ, ਤੇ ਵਿਆਹ ਕਰਕੇ ਸੌਖਾ ਜ਼ਿਮੀਂਦਾਰ ਸੀ। ਹਾਂਜੀ ਜੀ। ਤੇ ਉਹਦੇ ਤੋਂ ਬਾਅਦ ਉਹ ਬੱਚਾ ਜਿਹੜਾ ਅਚਾਨਕ ਬਿਮਾਰ ਹੋਇਆ ਤੇ ਉਹ ਫੌਤ ਹੋ ਗਿਆ। ਜਦੋਂ ਫੌਤ ਹੋ ਗਿਆ ਤੇ ਉਹਦੀ ਬੀਬੀ ਨੂੰ ਅੱਲਾ ਨੇ ਆਸ ਲਾਈ ਸੀ ਕੁਦਰਤ ਖੁਦਾ ਦੀ। ਜਦੋਂ 8-9 ਪੂਰਾ ਟਾਈਮ ਹੋਇਆ ਤੇ ਉਹਦੇ ਬਾਅਦ ਉਹ ਜਿਹੜੇ ਸ਼ਰੀਕ ਸਨ ਨਾ ਜੀ, ਉਹਨਾਂ ਨੇ ਨਜ਼ਰ ਰੱਖ ਲਈ ਵੀ ਅਗਰ ਅਸੀਂ ਇਸ ਬੀਬੀ ਨੂੰ ਬਿਲੇ ਲਾ ਦਈਏ, ਇਹਦੇ ਲਹਾਉਣ ਵਾਲਾ ਬੱਚਾ ਵੀ ਬਿਲੇ ਲਾ ਦਈਏ, ਤੇ ਜ਼ਮੀਨ ਦੇ ਇਹੀ ਮਾਲਕ ਆ। ਹਾਂਜੀ, ਤੇ ਸ਼ਰੀਕ ਕਿਸੇ ਦਾ ਬੇਲੀ ਨਹੀਂ ਤੇ ਸੌਕਣ ਕਿਸੇ ਦੀ ਸਹੇਲੀ ਨਹੀਂ। ਇਸ ਤਰ੍ਹਾਂ ਉਹ ਹੀ ਗੱਲ ਹੋਈ ਕਿ ਉਹ ਬੱਚੀ ਜਿਹੜੀ ਉਹਦਾ ਜਦੋਂ ਟਾਈਮ ਪੂਰਾ ਹੋਇਆ ਤੇ ਇਹ ਜਨਾਬ ਸ਼ਰੀਕਣਾ ਚਲੀਆਂ ਗਈਆਂ, ਉਹਦੇ ਅੱਲਾ ਨੇ ਚੰਗਾ ਪੱਲਾ ਬਾਲ ਦੇ ਦਿੱਤਾ। ਇਹਨਾਂ ਉਹ ਬਾਲ ਨੂੰ ਭੜੋਲੇ 'ਚ ਸੁੱਟਿਆ, ਦਾਣਿਆਂ ਵਾਲੇ 'ਚ, ਤੇ ਜਨਾਬ ਉਹ ਬਰਫ਼ ਲਿਆ ਕੇ ਤੇ ਉਹਦੇ ਨਾ ਕੰਡ ਪਿੱਛੇ ਲਾਤੀ। ਉਹ ਬੀਬੀ ਬੋਝ ਹੋ ਗਈ। ਜਦੋਂ ਵੇਖੋ ਜੀ ਉਹ ਤੇ ਉਹਦਾ ਬੜਾ ਟਾਈਮ ਇਸ ਤਰ੍ਹਾਂ ਦਾ ਹੁੰਦਾ ਵਕਤ ਸੀ। ਹਾਂਜੀ, ਅੱਛਾ, ਉਹ ਦੂਜਾ ਜਨਮ ਵਾਲਾ ਖਾਤਾ ਹੁੰਦਾ ਹੈ ਹਿਸਾਬ ਨਾਲ। ਉਹ ਬੀਬੀ ਬੋਝ ਹੋ ਗਈ ਤੇ ਆਖਣ ਲੱਗੇ ਛੇਤੀ ਦਫਨਾ ਦਿਓ, ਛੇਤੀ ਸ਼ਾਮ ਪਈ ਪੈਂਦੀ ਏ। ਮਤਲਬ ਇਹ ਕਿ ਉਹ ਜਨਾਬ ਦਿਨ ਡੁੱਬਦੇ ਤੇ ਥੋੜਾ ਚਿਰ ਮਗਰੋਂ ਜਾ ਕੇ ਤੇ ਇਹਨਾਂ ਨੇ ਉਸੇ ਵੇ ਸ਼ਰੀਕਾਂ ਨੇ ਉਸੇ ਵੇ ਉਹਦੇ ਅੱਗੇ ਹੀ ਚਾਹੁੰਦੇ ਹਨ ਵੀ ਇਹਨੂੰ ਨਸਲ ਮੁਕਾਣੀ ਹੈ। ਉਹ ਜਨਾਬ ਜਾ ਕੇ ਉਹਦਾ ਤੇ ਬਾਬਾ ਬੁਰੜਾ ਜਿਹੜਾ ਸੀ ਸਹੁਰਾ ਉਹਦਾ, ਉਹ ਵਿਚਾਰਾ ਉਂਝ ਪਰੇਸ਼ਾਨ ਵੀ ਮੇਰਾ ਤੇ ਰਿਹਾ ਹੀ ਕੱਖ ਕੰਡਾ ਨਹੀਂ। ਅੱਛਾ, ਉਹ ਨਾ ਜਾ ਕੇ ਤੇ ਉਹ ਨਾ ਆਖਣ ਲੱਗਾ ਕਿ ਮੈਂ ਸਾਲ ਹਾਲੀ ਹੋਇਆ ਨਹੀਂ ਤੇ ਮੈਂ ਇਹਨੂੰ ਵਿਆਹ ਕੇ ਆਂਦਾ ਸੀ ਆਪਣੀ ਧੀ ਨੂੰ, ਆਪਣੀ ਨਸਲ ਦੀ ਵਾਰਸ ਬਣਾ ਕੇ, ਤੇ ਮੈਂ ਇਹਨੂੰ ਉਹਨਾਂ ਹੀ ਕੱਪੜਿਆਂ 'ਚ ਤੇ ਉਹਨਾਂ ਹੀ ਦੇਵਰਾਂ ਨਾਲ ਕਬਰ ਨੂੰ ਤੋਰਨਾ। ਉਹਨੇ ਜਿੱਦ ਲਾਤੀ। ਉਹ ਸਾਰੇ ਆਖਣ ਨਹੀਂ। ਉਹਨੇ ਆਖਿਆ ਨਹੀਂ ਜੀ ਮੈਂ ਤੇ ਉਹ ਟੂੰਬਾਂ ਵੀ ਸਾਰੀਆਂ ਪਾਣੀਆਂ। ਉਹਨੇ ਉਹ ਸਾਰੀਆਂ ਟੂੰਬਾਂ ਵੀ ਉਹਦੇ ਗਲ ਪਵਾਤੀਆਂ। ਉਹ ਮੌਲਵੀ ਵੀ ਆਖਣ ਇਸ ਤਰ੍ਹਾਂ ਸ਼ਰੀਅਤ 'ਚ, ਉਹਨੇ ਆਖਿਆ ਸ਼ਰੀਅਤ ਮੈਂ ਇਸ ਤਰ੍ਹਾਂ ਹੀ ਕਰਨਾ। ਕੱਪੜੇ ਵੀ ਉਹ ਹੀ ਪਵਾ ਕੇ ਤੇ ਉਹਨਾਂ ਜਨਾਬ ਜਾ ਕੇ ਤੇ ਸ਼ਾਮ ਪੈਂਦੀ ਤੋਂ ਥੋੜਾ ਚਿਰ ਮਗਰੋਂ ਉਹਨੂੰ ਦਫਨਾਤਾ ਜੀ। ਹੁਣ ਉਹ ਸੋਨਾ ਸੀ ਵਾਵਾ, ਤੇ ਇਹ ਸਾਰਾ ਤੇ ਕੁਦਰਤ ਨੇ ਜਿਹੜਾ ਕੰਮ ਕਰਨਾ ਹੁੰਦਾ ਨਾ, ਹਾਂਜੀ, ਉਹਦੇ ਸਬਬ ਪੈਦਾ ਕਰ ਦਿੰਦੇ। ਅੱਲਾਹੁ ਅਕਬਰ, ਅੱਲਾਹੁ। ਅੱਛਾ, ਉਹ ਜਨਾਬ ਦਫਨਾ ਕੇ ਆ ਗਏ, ਪ੍ਰਾਹੁਣੇ ਵੀ ਸੌਂ ਬਹਿਣ ਗਏ। ਜਿਸ ਵੇਲੇ ਸ਼ਰੀਕਾਂ ਨੇ ਆਖਿਆ ਵੀ ਗੱਲ ਇਹ ਆ ਵੀ ਇੰਨਾ ਸੋਨਾ ਇਹਨੇ ਨਾਲ ਬੁਰੜੇ ਨੇ ਦਫਨਾ ਛੜਿਆ ਤੇ ਇਹ ਤੇ ਲੈ ਆਈਏ ਚੁੱਪ ਕਰ ਗਏ। ਉਹ ਗਏ ਕੋਈ ਥੋੜਾ ਜਿਹਾ ਪਹਿਰ ਰਾਤ ਜਦੋਂ ਲੰਘ ਗਈ ਨਾ ਤੇ ਲੋਕ ਸੌਂ ਬਹਿ ਗਏ ਤੇ ਉਹ ਗਏ ਕਈਆਂ ਲੈ ਕੇ 2-3 ਬੰਦੇ, ਤੇ ਉਹਨਾਂ ਜਨਾਬ ਜਾ ਕੇ ਤੇ ਕਬਰ ਜਿਹੜੀ ਇਹਨਾਂ ਪੁੱਟਣ ਲੱਗ ਪਏ ਜੀ। ਕੁਦਰਤ ਦਾ ਨਿਜ਼ਾਮ ਹੈ, ਮਰੀ ਤੇ ਉਹ ਹੈ ਨਹੀਂ ਸੀ। ਹਾਂਜੀ, ਮਰੀ ਤੇ ਉਹ ਹੈ ਨਹੀਂ ਸੀ। ਉਹ ਤੇ ਬਰਫ਼ ਦੀ ਵਜ੍ਹਾ ਨਾਲ ਉਹ ਬੇਹੋਸ਼ ਹੋਈ ਸੀ, ਸਰਦ ਹੋ ਗਈ ਸੀ, ਸਰਦ ਹੋ ਗਈ ਸੀ। ਤੇ ਡਾਕਟਰ ਇਹ ਦੱਸਦੇ ਨੇ ਕਿ ਇੱਕ ਬਿਮਾਰੀ ਹੈ, ਕੋਈ ਬੈਰਾਮ ਦੇਸੀ
हिकमत वाले दसदे ने कि ਉਹਦੇ 'ਚ 72 ਘੰਟੇ ਦਾ ਗਸ਼ੀ ਦਾ ਦੌਰਾ ਵੀ ਪੈਂਦਾ ਹੈ। ਹਾਂ ਔਰ 72 ਘੰਟਿਆਂ ਬਾਅਦ ਬੰਦਾ ਹੋਸ਼ 'ਚ ਆ ਜਾਂਦਾ ਤੇ ਵੱਜ ਜਾਂਦਾ ਹੈ। ਔਰ ਕਈ ਲੋਕ ਜਿਹੜੇ ਨੇ ਉਹ ਭੁਲੇਖੇ ਨਹੀਂ ਦਫਨਾਤੇ ਜਾਂਦੇ। ਉਹ ਬਾਜਵਾ ਸਾਹਿਬ ਜਦੋਂ ਅੰਦਰ ਕਬਰ ਦੀ ਨਿੱਘ ਪਿਆ ਹੋਣਾ ਉਹ ਕਬਰ ਦੇ ਮਿੱਟੀ ਜਿਹੜੀ ਹੈ ਤੇ ਨੌਜਵਾਨ ਬੱਚੀ ਸੀ ਉਹਨੇ ਜਨਾਬ ਨਾਲ ਜਾ ਕੇ ਤੋਂ ਇੱਕ ਪਾਸੇ ਕਈ ਨਾਲ ਖੋਲਣ ਦਾ ਪਿਆ। ਜਦੋਂ ਉਹਦੀ ਸਾਮੀ ਉਹ ਖੋਲੀ ਤੇ ਉਹ ਅੰਦਰੋਂ ਆਂਦੀ ਹੈ ਕੌਣ ਹੈ? ਉਹ ਜਦੋਂ ਉਹ ਤੇ ਠੀਕ ਹੋ ਗਈ ਸੀ, ਜਦੋਂ ਕੌਣ ਜੋ ਉੱਥੇ ਫਿਰ ਕਿਹੜਾ ਬੰਦਾ ਖਲੋਏ ਜੀ? ਜਦੋਂ ਕਬਰ ਚੋਂ ਮੁਰਦਾ ਆਖੇ ਵੀ ਕੌਣ ਹੈ, ਉਹ ਕਈਆਂ ਵੀ ਛੱਡ ਕੇ ਉੱਥੇ ਹੀ ਤੇ ਜਨਾਬ ਨੱਠੇ। ਉਹਨੂੰ ਹੈ ਹਿੰਮਤ ਵਾਲੀ ਜਵਾਨ ਸੀ, ਉਹਨੇ ਰਾਹ ਖਰੋਚਰ ਖਾਚਰ ਕੇ ਵਿੱਚੋਂ ਦੀ ਕਰਕੇ ਮਿੱਟੀ ਗਾਹ ਪਿਛਾਂ ਵਿੱਚੋਂ ਦੀ ਉਹ ਜ਼ੋਰ ਲਾ ਕੇ ਤੇ ਬਾਹਰ ਨਿਕਲ ਆਈ ਜੀ। ਬਾਹਰ ਨਿਕਲ ਕੇ ਉਸੇ ਹੀ ਸਣੇ ਕੱਪੜਿਆਂ ਤੋਂ ਘਰ ਆ ਗਈ। ਉਹ ਆ ਕੇ ਬੂਹਾ ਖੜਕਾਏ ਤੇ ਉਹ ਸਹੁਰੇ ਆਪਣੇ ਨੂੰ ਆਖੇ ਮਾਮਾ ਜੀ ਬੂਹਾ ਖੋਲੋ, ਮਾਮਾ ਜੀ ਬੂਹਾ ਖੋਲੋ, ਮੈਂ ਤੁਹਾਡੀ ਫਲਾਣੀ ਧੀ ਆ। ਉਹ ਆਖੇ ਕਿਹੜੀ ਧੀ ਆ? ਉਹ ਤੇ ਮਰ ਗਈ ਆ, ਮੈਂ ਦਫਨਾਇਆ ਆਪਣੀ ਹੱਥੀ। ਉਹਨੇ ਆਖਿਆ ਬੂਹਾ ਤੇ ਖੋਲ, ਮੇਰੀ ਗੱਲ ਤੇ ਸੁਣ। ਉਹ ਜਨਾਬ ਖੋਲਿਆ ਤੇ ਉਹੀ ਨੂੰਹ ਉਹਦੀ। ਉਹਨੇ ਆਖਿਆ ਤੂੰ ਕਿਸ ਤਰ੍ਹਾਂ ਆ ਗਈ? ਉਹਨੇ ਆਖਿਆ ਛੱਡ ਦੇ ਇਸ ਗੱਲ ਨੂੰ, ਪਹਿਲਾਂ ਖਲੋ ਜੋ ਮੈਂ ਭੜੋਲੇ 'ਚ ਵੇਖਾਂ। ਮੈਨੂੰ ਇੰਨੀ ਯਾਦ ਹੈ ਕਿ ਮੈਂ ਜਦੋਂ ਮੇਰੇ ਵੱਲ ਬੱਚਾ ਹੋਇਆ ਤੇ ਇਹਨਾਂ ਭੜੋਲੇ 'ਚ ਸੁੱਟਿਆ ਸੀ ਉਹਨੂੰ। ਜਦੋਂ ਜਾ ਕੇ ਵੇਖਿਆ ਤੇ ਉਹ ਭੜੋਲੇ ਦੇ ਵਿੱਚ ਬੱਚਾ ਵੀ ਅੰਗੂਠਾ ਪਿਆ ਚੂਸੇ। ਕੁਦਰਤ ਨੇ ਬਚਾਣਾ ਸੀ। ਉਹ ਚਲੋ ਸਾਰੀ ਕਹਾਣੀ ਉਹਨੇ ਸਹੁਰੇ ਨੂੰ ਦੱਸੀ। ਉਹ ਤੇ ਕੰਜਰ ਨੰਗੇ ਹੋ ਗਿਆ ਜਿੰਨਾ ਇਹ ਕੰਮ ਕੀਤਾ ਸੀ। ਔਰ ਉਹ ਇੱਕ ਬੰਦੇ ਮੈਨੂੰ ਦੱਸਿਆ ਵੀ ਉਹ ਮੁੰਡਾ ਹੁਣ 11ਵੀਂ 'ਚ ਪੜ੍ਹਦਾ। ਬਹੁਤ ਪੁਰਾਣੀ ਗੱਲ। ਤੋ ਯਾਨੀ ਜਿਹਨੂੰ ਰੱਬ ਨੇ ਰੱਖਣਾ ਉਹਨੂੰ ਕੋਈ ਮਾਰ ਨਹੀਂ ਸਕਦਾ। ਹਾਂਜੀ, ਤੇ ਮਤਲਬ ਇਹ ਅੱਲਾਹ ਤਾਲਾ ਦਾ ਇਹ ਨਿਜ਼ਾਮ ਹੈ। ਤੇ ਬੰਦੇ ਦੁਨੀਆ 'ਚ ਕੁਝ ਹੋਰ ਸੋਚਦੇ ਨੇ, ਰੱਬ ਦੇ ਘਰ ਕੁਝ ਹੋਰ ਸੋਚਿਆ ਜਾਂਦਾ ਹੁੰਦਾ। ਲਓ ਜੀ ਪਿਆਰਿਓ, ਵੇਖੋ ਕਿੱਡਾ ਸੋਹਣਾ ਅਖਾਣ, ਕਿੱਡਾ ਮੱਤ ਭਰਿਆ ਅਖਾਣ ਸਾਡੇ ਵੀਰ ਸਾਨੂੰ ਭਿਜਵਾਇਆ ਭਈ ਜਿਨ੍ਹਾਂ ਨੂੰ ਰੱਬ ਰੱਖਣਾ ਮਾਰ ਸਕੇ ਨਾ ਕੋ। ਬਾਜਵਾ ਸਾਹਿਬ ਨੇ ਦੇਖੋ ਤਮਸੀਲਾਂ ਦੇ ਕੇ ਕਿਸੇ ਕਹਾਣੀਆਂ ਹਕਾਇਤਾਂ ਸੁਣਾ ਕੇ 2 ਕਹਾਣੀਆਂ ਸੁਣਾਈਆਂ ਨੇ ਔਰ ਦੱਸਿਆ ਕਿ ਅੱਲਾਹ ਪਾਕ ਸੱਚਾ ਸਾਹਿਬ ਹੀ ਮੁਖਤਾਰ ਕੁੱਲ ਵੀ ਹੈ ਤੇ ਕਾਦਰ ਮੁਤਲਕ ਵੀ ਹੈ। ਪਿਆਰਿਓ, ਬੜਾ ਹੀ ਸੋਹਣਾ ਕਿਸੇ ਆਖਿਆ ਸੀ ਕਿ ਦੁਸ਼ਮਨ हसद की आग में अक्सर जला करे, वो शमा क्या बुझे जिसे रोशन खुदा करे। अल्लाह पाक सच्चे साहिब सारी दुनिया किसी ਨੂੰ ਬੇਇੱਜ਼ਤ ਕਰਨ ਤੇ ਜਦੋਂ ਤੁਲੀ ਹੁੰਦੀ ਹੈ ਤੇ ਅੱਲਾਹ ਪਾਕ ਸੱਚੇ ਸਾਹਿਬ ਉਹਨੂੰ ਇੱਜ਼ਤ ਦੇਣਾ ਚਾਹੁੰਦੇ ਨੇ ਤੇ ਅੱਲਾਹ ਪਾਕ ਫਿਰ ਉਹਨੂੰ ਇੱਜ਼ਤ ਹੀ ਦਿੰਦੇ ਨੇ। ਪਿਆਰਿਓ, ਉਹ ਸਾਰੀ ਦੁਨੀਆ ਨੂੰ ਬੇਇੱਜ਼ਤ ਵੀ ਹੋਣਾ ਪੈਂਦਾ ਹੈ ਤੇ ਜ਼ਿਲਤ ਦਾ ਮੂੰਹ ਵੀ ਵੇਖਣਾ ਪੈਂਦਾ ਹੈ। ਜੋ ਚਾਹੁੰਦਾ ਹੈ ਅੱਲਾਹ ਕਰਦਾ ਹੈ। ਇਸ ਵਾਸਤੇ ਇਸ ਖਾਨੇ 'ਚ ਇਹ ਵੀ ਦੱਸਿਆ ਗਿਆ ਵੀ ਜ਼ਿੰਦਗੀ ਮੌਤ ਅੱਲਾਹ ਪਾਕ ਦੇ ਹੱਥ 'ਚ। ਜਦੋਂ ਰੱਬ ਨਵਾਜ਼ਨ ਤੇ ਆ ਜਾਂਦਾ ਤੇ ਦੁਸ਼ਮਣ, ਸ਼ਰੀਕ, ਵੈਰੀ, ਮੁਖਾਲਫ ਜਿੰਨੇ ਵੀ ਨੇ ਨਾ ਜੀ, ਉਹ ਜਿੰਨੇ ਮਰਜ਼ੀ ਪੈ ਮਤੇ ਪਕਾਨ ਤੇ ਜਿੰਨੇ ਮਰਜ਼ੀ ਮਨਸੂਬੇ ਪੈ ਬਣਾਉਣ, ਉਹਨਾਂ ਦਾ ਸਭ ਕੁਝ ਫੇਲ ਹੋ ਜਾਂਦਾ ਹੈ। ਬਾਜਵਾ ਸਾਹਿਬ ਸਾਡੇ ਵੀਰ ਨੇ ਜੀ, ਇੰਡੀਆ ਦੇ ਸ਼ਹਿਰ ਲੁਧਿਆਣੇ 'ਚ ਵਸਦੇ ਨੇ, ਦਲ ਜਿੰਦਰ ਸਿੰਘ ਜੱਡੂ ਜੀ ਜੀ ਜੀ। ਉਹਨਾਂ ਜਨਾਬ ਖਾਨ ਭੇਜਿਆ ਵੀ ਕਾਵਾਂ ਦੇ ਆਖੇ ਹਾਂਜੀ ਕਦੇ ਢੱਗੇ ਨਹੀਂ ਮਰੇ। ਹਾਂਜੀ, ਇਹਦਾ ਇੱਕ ਸ਼ਕਲ ਇਹ ਵੀ ਹੈ ਵੀ ਕਾਵਾਂ ਦੇ ਆਖੇ ਕਦੀ ਢੋਰ ਨਹੀਂ ਮਰੇ। ਹਾਂਜੀ, ਢੋਰ ਆਂਦੇ ਨੇ ਜਾਨਵਰਾਂ ਨੂੰ, ਸਾਰੇ ਜਾਨਵਰ ਮਸਲ ਡੰਗਰ, ਢੋਰ, ਉਹਦੇ 'ਚ ਮੱਝਾਂ ਵੀ ਆਉਂਦੀਆਂ, ਉਹਦੇ 'ਚ ਸੰਡੇ ਵੀ ਆਉਂਦੇ, ਉਹਦੇ 'ਚ ਢੱਗੇ ਵੀ ਆਉਂਦੇ ਨੇ। ਤੇ ਮਤਲਬ ਇਹਦੇ 'ਚ ਦੱਸਿਆ ਗਿਆ ਵੀ ਹੁੰਦਾ ਉਹ ਹੈ ਜੋ ਖੁਦਾ ਨੂੰ ਮਨਜ਼ੂਰ ਹੈ। ਵਾਹ ਵਾਹ। ਤੇ ਕਾਂ ਜਿਹੜੇ ਨੇ ਉਹ ਜੁਗੇ ਚੁੰਝਾਂ ਮਾਰ ਮਾਰ ਕੇ ਗੋਸ਼ਤ ਖਾਣ ਗਿੱਜੇ ਹੁੰਦੇ ਨੇ, ਉਹ ਅਗਰ ਦੁਆਵਾਂ ਮੰਗਣਗੇ ਤੇ ਮਤਲਬ ਇਹ ਕਿ ਉਹਨਾਂ ਦੇ ਆਖੇ ਢੱਗੇ ਤੇ ਨਹੀਂ ਮਰ ਜਾਣਗੇ ਜਾਂ ਜਾਨਵਰ ਤੇ ਨਹੀਂ ਮਰ ਜਾਣਗੇ। ਭੈੜੇ ਬੰਦੇ ਦੀ ਗੱਲ ਦੱਸੀ ਗਈ ਹੈ ਕਿ ਜਿਹੜਾ ਭੈੜਾ ਬੰਦਾ ਨਾ ਉਹ ਭੈੜੀਆਂ ਸੋਚਾਂ ਸੋਚਦਾ ਹੈ। ਤੇ ਉਹ ਜਿਹੜੀਆਂ ਭੈੜੀਆਂ ਸੋਚਾਂ ਸੋਚਦਾ ਨਾ, ਉਹਦੇ ਸੋਚਾਂ ਸੋਚਣ ਨਾਲ ਕਦੀ ਉਹਨਾਂ ਤੇ ਅਮਲ ਰੱਬ ਨਹੀਂ ਕਰਨ ਦਿੰਦਾ। ਇਸ ਵਾਸਤੇ ਉਹ ਤੇ ਸੋਚਦਾ ਹੀ ਲੋਕਾਂ ਦਾ ਭੈੜਾ ਹੈ ਵੀ ਫਲਾਣਾ ਵੀ ਮਤਲਬ ਫਲਾਣੇ ਨੂੰ ਮੈਂ ਦਾਲ ਲਾ ਲਾਂ, ਫਲਾਣੇ ਨੂੰ ਮੈਂ ਲੁੱਟ ਮਾਰ ਖਾਵਾਂ। ਲੇਕਿਨ ਅਗਰ ਉਹਦੀਆਂ ਸੋਚਾਂ ਹੀ ਜਿਹੜੀਆਂ ਨੇ ਨਾ, ਉਹਨੇ ਤੇ ਸੋਚਣਾ ਹੀ ਭੈੜਾ ਹੈ, ਬਦਕਮਾਸ਼ ਆਦਮੀ ਹੈ, ਬਦਮਾਸ਼ ਆਦਮੀ ਹੈ। ਤੇ ਉਹਦੀ ਸੋਚ ਜਿਹੜੀ ਹੈ ਉਹਦੇ ਆਖਣ ਨਾਲ ਉਹ ਜੋ ਮਰਜ਼ੀ ਪਿਆ ਆਖੇ ਨਾ ਜੀ, ਤੇ ਹੁੰਦਾ ਉਹ ਹੀ ਹੈ ਜੋ ਖੁਦਾ ਨੂੰ ਮਨਜ਼ੂਰ ਹੈ। ਹਾਂਜੀ, ਤੇ ਮਤਲਬ ਇਹ ਕਿ ਸੂਰਜ ਦੇ ਸਾਹਮਣੇ ਜਿਸ ਤਰ੍ਹਾਂ ਦੇ ਨੇ ਕੋਈ ਚਾਦਰ ਵੀ ਤਾਣ ਲਈਏ ਤਾਂ ਚਾਨਣ ਨਹੀਂ ਉਹਦਾ ਮੁੱਕ ਜਾਂਦਾ। ਹਾਂਜੀ,
ਜਿਹੜੇ ਭਲੇ ਲੋਕ ਨੇ, ਚੰਗੇ ਲੋਕ ਨੇ, ਉਹਨਾਂ ਦਾ ਨਾਂ ਦੁਨੀਆ ਤੇ ਕਿਆਮਤ ਤੱਕ ਰਹਿੰਦਾ ਹੈ। ਹਾਂਜੀ, ਉਹਨਾਂ ਨੂੰ ਉਹਨਾਂ ਦੀ ਇੱਜ਼ਤ ਜਾਂ ਪੱਤ ਘਟਾਉਣ ਲਈ ਜੋ ਮਰਜ਼ੀ ਪਿਆ ਉਪਰਾਲੇ ਕਰੇ, ਜੋ ਮਰਜ਼ੀ ਉਹਨਾਂ ਤੇ ਦੋਸ਼ ਪਿਆ ਲਾਏ। ਹਾਂਜੀ, ਉਹ ਆ ਜੇ, ਉਹ ਆਓ ਜੀ, ਤੂੰ ਐਵੇਂ ਚੋਰੀ ਸਮਝੇ, ਉਹਦੀਆਂ ਮੁੱਛਾਂ ਨਾ ਵੇਖੋ, ਉਹਦੇ ਕੱਪੜੇ ਨਾ ਵੇਖੋ, ਅਜਾ ਉਹਨੇ ਚਾਹ ਨੁਕਸੇ, ਉਹਦੀ ਮਤਲਬ ਹੈ ਕਿ ਬੀਵੀ ਕੱਲ ਬਾਜ਼ਾਰੇ ਗਈ ਸੀ ਤੇ ਉਹ ਇੱਧਰ ਨੂੰ ਵਹਿੰਦੀ ਸੀ। ਉਹ ਇਸ ਤਰ੍ਹਾਂ ਦੇ ਝੂਠ ਲਾ ਲਾ ਕੇ ਤੇ ਮਤਲਬ ਉਹਦੇ ਨਾਲ ਕਿਸੇ ਦੀ ਸ਼ਾਨ ਨਹੀਂ ਘਟਾ ਸਕਦੇ। ਰੱਬ ਜੀ ਦੀ ਇੱਜ਼ਤ ਮਹਿਫੂਜ਼ ਰੱਖਣੀ ਹੈ, ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਲਓ ਜੀ ਪਿਆਰਿਓ, ਅਖਾਣ ਸੀ ਵੀ ਕਾਵਾਂ ਦੇ ਆਖੇ ਕਦੀ ਢੱਗੇ ਨਹੀਂ ਮਰੇ। ਪਿਆਰਿਓ ਵੇਖੋ ਨਾ, ਕਾਂ ਮੁਰਦਾਰ ਖਾਣ ਵਾਲਾ ਜਾਨਵਰ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਅਸਾਂ ਵੇਖਣਾ ਕਿਸੇ ਦੀ ਕੋਈ ਮੱਝ, ਕੋਈ ਡੰਗਰ, ਕੋਈ ਕਿਸੇ ਦਾ ਮਰ ਜਾਣਾ, ਕੋਈ ਘੋੜਾ ਖੱਚਰ ਮਰ ਜਾਣਾ, ਤੇ ਉਹਨੂੰ ਲੋਕੀ ਪਰਾਂ ਪੈਲੀਆਂ 'ਚ ਦੂਰ ਧਰ ਆਉਂਦੇ ਹਨ। ਅੱਜ ਕੱਲ੍ਹ ਤੇ ਮੋਏ ਡੰਗਰ ਵੀ ਚੁੱਕ ਕੇ ਲੈ ਜਾਂਦੇ ਨੇ ਨਾ ਲੋਕ। ਉਹ ਫਿਰ ਸੁਣਿਆ ਹੈ ਕਿ ਜਿਹੜੀਆਂ ਮੁਰਗੀ ਦੀਆਂ ਜਾਂ ਦੀਗਰ ਜਾਨਵਰਾਂ ਦੀਆਂ ਫੀਡ ਬਣਦੀਆਂ ਨੇ, ਮੁਰਗੀ ਦਾਣਾ ਖਾਸ ਕਰ ਜਿਹੜਾ ਬਣਦਾ, ਉਹਦੇ ਵਿੱਚ ਉਹ ਸਾਰਾ ਕੁਝ ਸਣੇ ਹੱਡੀਆਂ ਮਸ਼ੀਨਾਂ 'ਚੋਂ ਲੰਘਾ ਕੇ ਤੇ ਮੁਰਗੀਆਂ ਦੀ ਖੁਰਾਕ ਬਣਾ ਦਿੱਤੀ ਜਾਂਦੀ ਹੈ। ਹੁਣ ਅਸੀਂ ਨਹੀਂ ਦੇਖਦੇ ਕਿ ਮੋਏ ਜਾਨਵਰ ਮਰੇ ਹੋਏ ਕਿਤੇ ਪੈਲੀਆਂ 'ਚ ਪਏ ਹੋਣ। ਨਹੀਂ ਤੇ ਅਸੀਂ ਨਿੱਕੇ ਹੁੰਦਿਆਂ ਵੇਖਦੇ ਹੁੰਦੇ ਸਾਂ ਵੀ ਜਾਨਵਰ ਕਿਸੇ ਦਾ ਮਰ ਜਾਣਾ, ਉਹਨੇ ਪੈਲੀਆਂ 'ਚ ਧਰ ਛੱਡਣਾ ਤੇ ਇੱਲਾਂ ਕਾਂ ਬੜੇ ਆ ਜਾਣੇ, ਉਹਨਾਂ ਖਾ ਲੈਣਾ, ਉਹਨਾਂ ਨੂੰ ਵੀ ਰਿਜ਼ਕ ਲੱਭ ਜਾਣਾ। ਤੇ ਪਿਆਰਿਓ, ਉਦੋਂ ਵੇਖਿਆ ਜੇ ਇੱਲਾਂ ਕਿੰਨੀਆਂ ਹੁੰਦੀਆਂ ਸਨ, ਹਰ ਵੇਲੇ ਅਸਮਾਨ ਤੇ ਇੱਲਾਂ ਪਾਉਂਦੀਆਂ ਸਨ। ਇੱਕ ਗਿੱਧ ਜਾਨਵਰ ਹੁੰਦਾ ਇੱਲ ਤੋਂ ਵੱਡਾ, ਉਹ ਬੜੇ ਹੁੰਦੇ ਸਨ। ਹੁਣ ਤੇ ਕਦੀ ਵੇਖੀਆਂ ਹੀ ਨਹੀਂ, ਲੱਭਦੇ ਹੀ ਨਹੀਂ ਇਹੋ ਜਿਹੇ ਜਾਨਵਰ, ਉਹਨਾਂ ਨੂੰ ਖੁਰਾਕ ਹੀ ਨਹੀਂ ਮਿਲਦੀ। ਬਹਰਹਾਲ ਚੂੰਕਿ ਮੁਰਦਾਰ ਜਿਹੜਾ ਹੈ ਉਹ ਕਾਵਾਂ ਦੀ ਖੁਰਾਕ ਹੁੰਦਾ ਸੀ, ਤੇ ਇਸ ਵਾਸਤੇ ਕਾਂ ਦੁਆ ਤੇ ਕਰਦੇ ਹੋਣੇ ਨੇ, ਜਾਂ ਖਾਸ਼ ਤੇ ਦਿਲ 'ਚ ਕਰਦੇ ਹੀ ਹੋਣੇ ਨੇ ਕਿ ਯਾਰ ਆ ਡੰਗਰ ਮਰ ਜਾਏ ਕਿਸੇ ਦਾ ਤੇ ਚਲੋ ਸਾਨੂੰ ਕੋਈ ਰੋਟੀ ਦੀ ਬੁਰਕੀ ਲੱਭ ਜੇ। ਲੇਕਿਨ ਰਾਜ਼ਕ ਅੱਲਾਹ ਪਾਕ ਹੈ। ਅੱਲਾਹ ਪਾਕ ਨੇ ਕਾਇਨਾਤ ਨੂੰ ਪਿਆਰਿਓ ਆਪਣੇ ਹਿਸਾਬ ਨਾਲ ਚਲਾਣਾ ਨਾ ਜੀ। ਮੇਰੀ ਕਿਸੇ ਖਾਸ਼ ਦੇ ਮੁਤਾਬਕ ਤੇ ਮੇਰੇ ਅੱਲਾਹ ਪਾਕ ਨੇ ਨਹੀਂ ਚਲਾਣਾ ਇਸ ਦੁਨੀਆ ਦਾ ਨਿਜ਼ਾਮ। ਅੱਲਾਹ ਪਾਕ ਨੂੰ ਪਤਾ ਹੁੰਦਾ ਮੈਂ ਆਪਣਾ ਭਲਾ ਮਿਸਾਲ ਦੇ ਤੌਰ ਤੇ ਸੋਚ ਰਿਹਾ ਹੋਵਾਂ ਅਗਰ ਕਿਸੇ ਗੱਲ ਦੇ ਵਿੱਚ, ਤੇ ਮੈਨੂੰ ਨਹੀਂ ਪਤਾ ਹੁੰਦਾ। ਇਨਸਾਨ ਦੀ ਅਕਲ ਥੋੜੀ ਹੁੰਦੀ ਹੈ। ਇਨਸਾਨ ਜਿਹੜੀ ਚੀਜ਼ ਨੂੰ ਦੂਰੋਂ ਸੋਨਾ ਸਮਝ ਕੇ ਖੁਸ਼ ਹੋ ਰਿਹਾ ਹੁੰਦਾ ਹੈ, ਅੱਲਾਹ ਪਾਕ ਨੂੰ ਪਤਾ ਹੁੰਦਾ ਕਿ ਇਹ ਚੀਜ਼ ਇਹਦੇ ਵਾਸਤੇ ਇੰਤਹਾਈ ਮੁਜ਼ਰ ਹੈ, ਔਰ ਇਹਦੇ ਨਾਲ ਇਹ ਅਗਰ ਇਹਨੂੰ ਮਿਲ ਗਈ ਤੇ ਇਹਦੀ ਮੌਤ ਵੀ ਵਾਕਿਆ ਹੋ ਸਕਦੀ ਹੈ। ਬੰਦਾ ਇੰਨੀ ਗੱਲ ਜਾਣਦਾ ਹੀ ਨਹੀਂ ਹੁੰਦਾ। ਸੋ ਅੱਲਾਹ ਪਾਕ ਆਪਣੀ ਕਾਇਨਾਤ ਚੂੰਕਿ ਵਾਰਸ ਹੋਏ, ਮਾਲਕ ਹੋਏ, ਉਹਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਹੈ। ਕਿਸੇ ਦੇ ਆਖਿਆਂ ਨਾ ਕਿਸੇ ਦਾ ਨੁਕਸਾਨ ਹੁੰਦਾ। ਵੇਖੋ ਨਾ, ਕਾਂ ਜੋ ਸੋਚੇ ਕਿ ਡੰਗਰ ਮਰ ਜਾਏ ਕਿਸੇ ਚੌਧਰੀ ਦਾ, ਤੇ ਇਹਦਾ ਮਤਲਬ ਹੈ ਉਸ ਚੌਧਰੀ ਦਾ ਤੇ ਨੁਕਸਾਨ ਹੋ ਗਿਆ ਨਾ ਗਰੀਬ ਦਾ। ਅੱਲਾਹ ਪਾਕ ਆਪਣੀ ਮਰਜ਼ੀ ਨਾਲ ਕਿਸੇ ਦੇ ਕਹਿਣ ਤੇ ਨਾ ਕਿਸੇ ਦਾ ਨੁਕਸਾਨ ਰੱਬ ਕਰਦਾ ਹੈ, ਤੇ ਨਾ ਕਿਸੇ ਦੀ। ਜਿਵੇਂ ਅਸੀਂ ਜਾਣਦੇ ਹਾਂ ਵੀ ਫਲਾਣੇ ਬੰਦੇ ਕੋਲ ਮੈਂ ਗਿਆ ਤੇ ਉਹਨੇ ਮੈਨੂੰ ਇਹ ਤਵੀਜ਼ ਦਿੱਤਾ ਤੇ ਮੈਨੂੰ ਕਰੋੜਾਂ ਰੁਪਏ ਲੱਭ ਗਏ। ਨਹੀਂ ਪਿਆਰਿਓ, ਰੱਬ ਪਾਕ ਸੱਚਾ ਜਦੋਂ ਮਿਹਰਬਾਨ ਹੁੰਦਾ ਹੈ, ਕੁਸ਼ਾਦਾ ਦਸਤੇ ਕਰਮ जब वो बेनियाज करे, ਨਿਆਜ਼ਮੰਦ ਨਾ ਕਿਉਂ ਆਜਜ਼ੀ ਪੇ ਨਾਜ਼ ਕਰੇ। ਬੰਦੇ ਦਾ ਕੰਮ ਹੈ ਆਜਜ਼ੀ ਕਰਨੀ ਤੇ ਉਹਦੇ ਦਰ ਤੇ ਰਹਿਣਾ। ਉਹਦੀ ਮਿਹਰਬਾਨੀ ਨਾਲ ਹੀ ਕਿਸਮਤਾਂ ਸੌਰਦੀਆਂ ਨੇ, ਤੇ ਉਹਦੀ ਨਾਰਾਜ਼ਗੀ ਦੇ ਨਾਲ ਹੀ ਅੱਲਾਹ ਪਾਕ ਨਾਰਾਜ਼ ਨਾ ਹੋਣ ਬੰਦਿਆਂ ਦੇ ਉੱਤੇ ਆਫਤਾਂ ਮੁਸੀਬਤਾਂ ਆਉਂਦੀਆਂ। सो मुद्दई लाख बुरा चाहे तो क्या होता है, वो ही होता है जो मंजूर खुदा होता है। किसी शरीक मुखालफ दुश्मन दे आखियां या सोचियां भी ਇਹਦਾ कोई नुकसान हो जाए, इस तरह किसी का नुकसान नहीं होता। अल्लाह पाक सच्चा ना नाराज होवे, अल्लाह पाक ना कि अपने बंदे नूं किसी अजमाइश च पावे, किसी दी बदख्वाही दे नाल किसी दा बुरा नहीं होंदा। प्यारिओ इहो गल सानू समझाई गई है इस अखान दे विच। ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ